ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ ਯੂਕੇ ਦੇ ਜਿਹੜੇ ਐਕਸਪੋਰਟ ਆ ਯੂਐਸ ਨੂੰ ਜਿੱਦਣ ਤੋਂ ਲਿਬਰੇਸ਼ਨ ਡੇ ਹੋਇਆ ਸੀ ਪਿਛਲੇ ਸਾਲ ਆਈ ਥਿੰਕ 1 ਅਕਤੂਬਰ ਸੀਗਾ ਜਿਸ ਟਾਈਮ ਸੌਰੀ 1 ਅਪ੍ਰੈਲ ਸੀਗਾ 1 ਜਾਂ 2 ਅਪ੍ਰੈਲ ਨੂੰ ਇਹਨਾਂ ਨੇ ਰੱਖਿਆ ਸੀਗਾ ਤੇ ਜਿੱਦਣ ਲਿਬਰੇਸ਼ਨ ਡੇ ਵੀ ਰੈਸੀਪ੍ਰੋਕਲ ਟੈਰਿਫਸ ਜਿਹੜੇ ਉਹ ਲਾਏ ਸੀ ਉਸ ਤੋਂ ਬਾਅਦ ਦੇ ਵਿੱਚ ਕਹਿੰਦੇ ਵੀ ਐਕਸਪੋਰਟ ਇੰਪੋਰਟ ਤੇ ਇੰਨਾ ਅਸਰ ਪਿਆ ਵੀ 25% ਜਿਹੜਾ ਐਕਸਪੋਰਟ ਕੀਤਾ ਜਾਂਦਾ ਸੀ ਯੂਐਸ ਨੂੰ ਸਮਾਨ ਯੂਕੇ ਤੋਂ ਉਹ ਘਟ ਗਿਆ ਸੋ ਹੁਣ ਥੋੜੇ ਦਿਨ ਪਹਿਲਾਂ ਹੀ ਜਿਹੜਾ ਕਿੰਗ ਚਾਰਲਸ ਆ ਇੱਥੇ ਜਿਹੜਾ ਉਹ ਆ ਕੇ ਜਿਹੜਾ ਉਹ ਗਿਆ ਆ ਤੇ ਟਰੰਪ ਹੁਣਾਂ ਨੇ ਅਨਾਉਂਸ ਕੀਤਾ ਵੀ ਜਿਹੜੀ ਸਕਾਚ ਦੀ ਵਿਸਕੀ ਆ ਉਹ ਕਿੰਗ ਚਾਰਲਸ ਦੇ ਆਨਰ ਦੇ ਵਿੱਚ ਉਹਦੇ ਸਨਮਾਨ ਦੇ ਵਿੱਚ ਉਹਦੇ ਤੇ ਜਿਹੜੇ ਟੈਰਿਫ ਲਾਏ ਸੀ ਉਹ ਹੁਣ ਹਟਾਉਣ ਜਾ ਰਹੇ ਹੈਗੇ ਆ ਹੁਣ ਯੂਕੇ ਕਹਿੰਦੇ ਵੀ ਟ੍ਰੇਡ ਡੈਫਿਸਿਟ ਰਨ ਕਰ ਰਿਹਾ ਆ ਆਪਣੇ ਸਭ ਤੋਂ ਵੱਡੇ ਟ੍ਰੇਡਿੰਗ ਪਾਰਟਨਰ ਯੂਐਸ ਦੇ ਜਿਹੜੇ ਉਹ ਨਾਲ 1.5 ਬਿਲੀਅਨ ਸਟਰਲਿੰਗ ਪਾਉਂਡ ਦੀ ਲਾਗਤ ਦਾ ਜਿਹੜਾ ਸਮਾਨ ਆ ਜੋ ਯੂਕੇ ਤੋਂ ਆਉਂਦਾ ਸੀ ਯੂਐਸ ਵੱਲ ਨੂੰ ਉਹ ਘਟਿਆ ਹੈਗਾ 24.7 ਜਾਂ ਕਹ ਲਓ ਵੀ ਅਪਰੋਕਸੀਮੇਟਲੀ 25% ਜਿਹੜਾ ਉਹ ਬਣਿਆ ਆ ਯੂਰਪ ਦੇ ਵਿੱਚੋਂ ਆਪਣੇ ਆਪ ਨੂੰ ਐਗਜ਼ਿਟ ਕੀਤਾ ਸੀਗਾ ਬ੍ਰੈਗਜ਼ਿਟ ਜਿਹੜਾ ਹੋਇਆ ਸੀ ਉਹਦੇ ਨਾਲ ਵੀ ਯੂਕੇ ਨੂੰ ਕਾਫੀ ਕੁਝ ਜਿਹੜਾ ਨੁਕਸਾਨ ਆ ਉਹ ਝੱਲਣਾ ਜਿਹੜਾ ਉਹ ਪਿਆ ਸੀਗਾ ਤੇ ਹੁਣ ਯੂਐਸ ਦੇ ਨਾਲ ਵੀ ਇੰਨਾ ਜਿਹੜਾ ਜੇ ਐਕਸਪੋਰਟ ਘਟਦਾ ਆ ਤੇ ਉਹਨਾਂ ਦੀ ਵੀ ਆਰਥਿਕਤਾ ਜਿਹੜੀ ਡਾਵਾਂਡੋਲ ਜਿਹੜੀ ਉਹ ਹੋ ਰਹੀ ਆ ਕਹਿੰਦੇ ਵੀ ਸਟੈਟਸ ਇਹ ਦੱਸਦੇ ਆ ਵੀ ਜਿਹੜਾ ਕਾਰ ਐਕਸਪੋਰਟ ਕੀਤੀਆਂ ਜਾਂਦੀਆਂ ਸੀਗੀਆਂ ਯੂਕੇ ਤੋਂ ਸਟੇਟਸ ਨੂੰ ਉਹ ਕਾਫੀ ਜ਼ਿਆਦਾ ਜਿਹੜੀਆਂ ਟੈਰਿਫ ਦੇ ਕਰਕੇ ਘਟ ਗਈਆਂ ਹੈਗੀਆਂ ਆ ਸੋ ਕਿਉਂਕਿ ਅਮਰੀਕਾ ਨੇ ਇਹ ਵੀ ਟੈਰਿਫ ਲਾਏ ਸੀ ਕੋਈ ਵੀ ਜਿਹੜੀ ਗੱਡੀ ਬਾਹਰਲੇ ਮੁਲਕ ਚੋਂ ਆਉਂਦੀ ਆ ਉਹਦੇ ਉੱਤੇ ਵੀ ਟੈਰਿਫ ਜਿਹੜਾ ਉਹ ਲੱਗੇਗਾ ਇੱਥੋਂ ਤੱਕ ਕਿ ਸਟੀਲ ਵਗੈਰਾ ਦੇ ਉੱਤੇ ਵੀ ਇਹਨਾਂ ਨੇ ਕਾਫੀ ਜ਼ਿਆਦਾ ਟੈਰਿਫ ਲਾਏ ਸੀਗੇ ਆਲਦੋ ਸੁਪਰੀਮ ਕੋਰਟ ਨੇ ਇਹ ਜਿਹੜੇ ਟੈਰਿਫ ਲਾਉਣ ਨੂੰ ਗੈਰ ਜਿਹੜਾ ਸੰਵਿਧਾਨਿਕ ਅਨਕਨਸਟੀਟਿਊਸ਼ਨਲ ਕਰਾਰ ਦੇ ਦਿੱਤਾ ਸੀ ਤੇ ਹੁਣ ਅਮਰੀਕਾ ਦੀ ਸਰਕਾਰ 166 ਬਿਲੀਅਨ ਡਾਲਰ ਉਹਨਾਂ ਕੰਪਨੀਆਂ ਨੂੰ ਵਾਪਸ ਜਿਹੜਾ ਉਹ ਕਰੂਗੀ ਜਿਨ੍ਹਾਂ ਤੋਂ ਇਹ ਨਜਾਇਜ਼ ਲਾਏ ਗਏ ਟੈਰਿਫਸ ਦੀ ਵਸੂਲੀ ਜਿਹੜੀ ਉਹ ਕੀਤੀ ਗਈ ਸੀ ਉਹ ਵਾਪਸ ਹੋਣੀ ਆ ਹੁਣ ਇਹ ਦੇਖਣਾ ਹੋਊਗਾ ਆਪਾਂ ਉਮੀਦ ਕਰਦੇ ਵੀ ਕੋਈ ਕਲਾਸ ਐਕਸ਼ਨ ਲਾਸੂਟ ਹੋਵੇ ਵੀ ਸਾਡੇ ਕੰਜ਼ਿਊਮਰਸ ਦੇ ਉੱਤੇ ਵੀ ਤੇ ਉਹ ਸਾਰਾ ਭਾਰ 166 ਬਿਲੀਅਨ ਡਾਲਰ ਦਾ ਜਿਹੜਾ ਇਹਨਾਂ ਕੰਪਨੀਆਂ ਨੇ ਪਾਇਆ ਸੀ ਵੀ ਉਹ ਮੁੜ ਕੇ ਵਾਪਸ ਆਉਂਦੇ ਆ ਜਾਂ ਨਹੀਂ ਉਮੀਦ ਹੈਗੀ ਆ ਵੀ ਸ਼ਾਇਦ ਕੁਛ ਨਾ ਕੁਛ ਉਸ ਦੇ ਵਿੱਚ ਕੋਈ 2-4 ਕਹਿ ਲਓ ਵੀ ਸ਼ਾਇਦ ਡਾਲਰ ਕੇ ਨੂੰ ਜਿਹੜਾ ਉਹ ਜਿਹੜੇ ਉਹ ਮਿਲ ਜਾਣ ਪਰ ਇੰਨਾ ਤੁਸੀਂ ਦੇਖੋ ਵੀ ਇਹ ਚੀਜ਼ਾਂ ਜਿਹੜੀਆਂ ਵਾਪਰੀਆਂ ਤੇ ਹੁਣ ਯੂਕੇ ਵਾਲੇ ਇਹ ਰਿਪੋਰਟ ਕੱਢ ਕੇ ਲਿਆਏ ਆ ਵੀ ਸਾਡਾ 25% ਐਕਸਪੋਰਟ ਹੀ ਘਟ ਗਿਆ ਆ ਯੂਐਸ ਨੂੰ ਟੈਰਿਫ ਲਾਉਣ ਤੋਂ ਬਾਅਦ ਦੇ ਵਿੱਚ ਜੀ ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ ਯੂਕੇ ਦੇ ਜਿਹੜੇ ਐਕਸਪੋਰਟ ਆ ਯੂਐਸ ਨੂੰ ਜਿੱਦਣ ਤੋਂ ਲਿਬਰੇਸ਼ਨ ਡੇ ਹੋਇਆ ਸੀ ਪਿਛਲੇ ਸਾਲ ਆਈ ਥਿੰਕ 1 ਅਕਤੂਬਰ ਸੀਗਾ ਜਿਸ ਟਾਈਮ ਸੌਰੀ 1 ਅਪ੍ਰੈਲ ਸੀਗਾ 1 ਜਾਂ 2 ਅਪ੍ਰੈਲ ਨੂੰ ਇਹਨਾਂ ਨੇ ਰੱਖਿਆ ਸੀਗਾ ਤੇ ਜਿੱਦਣ ਲਿਬਰੇਸ਼ਨ ਡੇ ਵੀ ਰੈਸੀਪ੍ਰੋਕਲ ਟੈਰਿਫਸ ਜਿਹੜੇ ਉਹ ਲਾਏ ਸੀ ਉਸ ਤੋਂ ਬਾਅਦ ਦੇ ਵਿੱਚ ਕਹਿੰਦੇ ਵੀ ਐਕਸਪੋਰਟ ਇੰਪੋਰਟ ਤੇ ਇੰਨਾ ਅਸਰ ਪਿਆ ਵੀ 25% ਜਿਹੜਾ ਐਕਸਪੋਰਟ ਕੀਤਾ ਜਾਂਦਾ ਸੀ ਯੂਐਸ ਨੂੰ ਸਮਾਨ ਯੂਕੇ ਤੋਂ ਉਹ ਘਟ ਗਿਆ ਸੋ ਹੁਣ ਥੋੜੇ ਦਿਨ ਪਹਿਲਾਂ ਹੀ ਜਿਹੜਾ ਕਿੰਗ ਚਾਰਲਸ ਆ ਇੱਥੇ ਜਿਹੜਾ ਉਹ ਆ ਕੇ ਜਿਹੜਾ ਉਹ ਗਿਆ ਆ ਤੇ ਟਰੰਪ ਹੁਣਾਂ ਨੇ ਅਨਾਉਂਸ ਕੀਤਾ ਵੀ ਜਿਹੜੀ ਸਕਾਚ ਦੀ ਵਿਸਕੀ ਆ ਉਹ ਕਿੰਗ ਚਾਰਲਸ ਦੇ ਆਨਰ ਦੇ ਵਿੱਚ ਉਹਦੇ ਸਨਮਾਨ ਦੇ ਵਿੱਚ ਉਹਦੇ ਤੇ ਜਿਹੜੇ ਟੈਰਿਫ ਲਾਏ ਸੀ ਉਹ ਹੁਣ ਹਟਾਉਣ ਜਾ ਰਹੇ ਹੈਗੇ ਆ ਹੁਣ ਯੂਕੇ ਕਹਿੰਦੇ ਵੀ ਟ੍ਰੇਡ ਡੈਫਿਸਿਟ ਰਨ ਕਰ ਰਿਹਾ ਆ ਆਪਣੇ ਸਭ ਤੋਂ ਵੱਡੇ ਟ੍ਰੇਡਿੰਗ ਪਾਰਟਨਰ ਯੂਐਸ ਦੇ ਜਿਹੜੇ ਉਹ ਨਾਲ 1.5 ਬਿਲੀਅਨ ਸਟਰਲਿੰਗ ਪਾਉਂਡ ਦੀ ਲਾਗਤ ਦਾ ਜਿਹੜਾ ਸਮਾਨ ਆ ਜੋ ਯੂਕੇ ਤੋਂ ਆਉਂਦਾ ਸੀ ਯੂਐਸ ਵੱਲ ਨੂੰ ਉਹ ਘਟਿਆ ਹੈਗਾ 24.7 ਜਾਂ ਕਹ ਲਓ ਵੀ ਅਪਰੋਕਸੀਮੇਟਲੀ 25% ਜਿਹੜਾ ਉਹ ਬਣਿਆ ਆ ਯੂਰਪ ਦੇ ਵਿੱਚੋਂ ਆਪਣੇ ਆਪ ਨੂੰ ਐਗਜ਼ਿਟ ਕੀਤਾ ਸੀਗਾ ਬ੍ਰੈਗਜ਼ਿਟ ਜਿਹੜਾ ਹੋਇਆ ਸੀ ਉਹਦੇ ਨਾਲ ਵੀ ਯੂਕੇ ਨੂੰ ਕਾਫੀ ਕੁਝ ਜਿਹੜਾ ਨੁਕਸਾਨ ਆ ਉਹ ਝੱਲਣਾ ਜਿਹੜਾ ਉਹ ਪਿਆ ਸੀਗਾ ਤੇ ਹੁਣ ਯੂਐਸ ਦੇ ਨਾਲ ਵੀ ਇੰਨਾ ਜਿਹੜਾ ਜੇ ਐਕਸਪੋਰਟ ਘਟਦਾ ਆ ਤੇ ਉਹਨਾਂ ਦੀ ਵੀ ਆਰਥਿਕਤਾ ਜਿਹੜੀ ਡਾਵਾਂਡੋਲ ਜਿਹੜੀ ਉਹ ਹੋ ਰਹੀ ਆ ਕਹਿੰਦੇ ਵੀ ਸਟੈਟਸ ਇਹ ਦੱਸਦੇ ਆ ਵੀ ਜਿਹੜਾ ਕਾਰ ਐਕਸਪੋਰਟ ਕੀਤੀਆਂ ਜਾਂਦੀਆਂ ਸੀਗੀਆਂ ਯੂਕੇ ਤੋਂ ਸਟੇਟਸ ਨੂੰ ਉਹ ਕਾਫੀ ਜ਼ਿਆਦਾ ਜਿਹੜੀਆਂ ਟੈਰਿਫ ਦੇ ਕਰਕੇ ਘਟ ਗਈਆਂ ਹੈਗੀਆਂ ਆ ਸੋ ਕਿਉਂਕਿ ਅਮਰੀਕਾ ਨੇ ਇਹ ਵੀ ਟੈਰਿਫ ਲਾਏ ਸੀ ਕੋਈ ਵੀ ਜਿਹੜੀ ਗੱਡੀ ਬਾਹਰਲੇ ਮੁਲਕ ਚੋਂ ਆਉਂਦੀ ਆ ਉਹਦੇ ਉੱਤੇ ਵੀ ਟੈਰਿਫ ਜਿਹੜਾ ਉਹ ਲੱਗੇਗਾ ਇੱਥੋਂ ਤੱਕ ਕਿ ਸਟੀਲ ਵਗੈਰਾ ਦੇ ਉੱਤੇ ਵੀ ਇਹਨਾਂ ਨੇ ਕਾਫੀ ਜ਼ਿਆਦਾ ਟੈਰਿਫ ਲਾਏ ਸੀਗੇ
ਆਲਦੋ ਸੁਪਰੀਮ ਕੋਰਟ ਨੇ ਇਹ ਜਿਹੜੇ ਟੈਰਿਫ ਲਾਉਣ ਨੂੰ ਗੈਰ ਜਿਹੜਾ ਸੰਵਿਧਾਨਿਕ ਅਨਕਨਸਟੀਟਿਊਸ਼ਨਲ ਕਰਾਰ ਦੇ ਦਿੱਤਾ ਸੀ, ਤੇ ਹੁਣ ਅਮਰੀਕਾ ਦੀ ਸਰਕਾਰ 166 ਬਿਲੀਅਨ ਡਾਲਰ ਉਹਨਾਂ ਕੰਪਨੀਆਂ ਨੂੰ ਵਾਪਸ ਜਿਹੜਾ ਉਹ ਕਰੂਗੀ ਜਿਨ੍ਹਾਂ ਤੋਂ ਇਹ ਨਜਾਇਜ਼ ਲਾਏ ਗਏ ਟੈਰਿਫਸ ਦੀ ਵਸੂਲੀ ਜਿਹੜੀ ਉਹ ਕੀਤੀ ਗਈ ਸੀ, ਉਹ ਵਾਪਸ ਹੋਣੀ ਆ। ਹੁਣ ਇਹ ਦੇਖਣਾ ਹੋਊਗਾ, ਆਪਾਂ ਉਮੀਦ ਕਰਦੇ ਵੀ ਕੋਈ ਕਲਾਸ ਐਕਸ਼ਨ ਲਾਸੂਟ ਹੋਵੇ ਵੀ ਸਾਡੇ ਕੰਜ਼ਿਊਮਰਸ ਦੇ ਉੱਤੇ ਵੀ ਤੇ ਉਹ ਸਾਰਾ ਭਾਰ 166 ਬਿਲੀਅਨ ਡਾਲਰ ਦਾ ਜਿਹੜਾ ਇਹਨਾਂ ਕੰਪਨੀਆਂ ਨੇ ਪਾਇਆ ਸੀ ਵੀ ਉਹ ਮੁੜ ਕੇ ਵਾਪਸ ਆਉਂਦੇ ਆ ਜਾਂ ਨਹੀਂ। ਉਮੀਦ ਹੈਗੀ ਆ ਵੀ ਸ਼ਾਇਦ ਕੁਛ ਨਾ ਕੁਛ ਉਸ ਦੇ ਵਿੱਚ ਕੋਈ 2-4 ਕਹਿ ਲਓ ਵੀ ਸ਼ਾਇਦ ਡਾਲਰ ਕੇ ਨੂੰ ਜਿਹੜਾ ਉਹ ਜਿਹੜੇ ਉਹ ਮਿਲ ਜਾਣ। ਪਰ ਇੰਨਾ ਤੁਸੀਂ ਦੇਖੋ ਵੀ ਇਹ ਚੀਜ਼ਾਂ ਜਿਹੜੀਆਂ ਵਾਪਰੀਆਂ, ਤੇ ਹੁਣ ਯੂਕੇ ਵਾਲੇ ਇਹ ਰਿਪੋਰਟ ਕੱਢ ਕੇ ਲਿਆਏ ਆ ਵੀ ਸਾਡਾ 25% ਐਕਸਪੋਰਟ ਹੀ ਘਟ ਗਿਆ ਆ ਯੂਐਸ ਨੂੰ ਟੈਰਿਫ ਲਾਉਣ ਤੋਂ ਬਾਅਦ ਦੇ ਵਿੱਚ। ਜੀ।